ਜੀ, ਜੀ। ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਜ਼ੀਰਾ ਸ਼ਰਾਬ ਫੈਕਟਰੀ ਦੀ। ਮਾਨ ਸਾਹਿਬ ਨੇ ਇੱਕ ਦਿਨ ਕਿਹਾ ਸੀਗਾ, ਕਹਿੰਦੇ ਜੀ ਅੱਜ ਤੋਂ ਸ਼ਰਾਬ ਫੈਕਟਰੀ ਬੰਦ। ਪਰ ਉਸ ਦਿਨ ਤੁਸੀਂ ਇੱਕ ਹੋਰ ਨੁਕਤਾ ਚੁੱਕਿਆ ਸੀਗਾ, ਜਿਹਦੇ 'ਚ ਕਿਹਾ ਸੀਗਾ ਵੀ ਕਿ ਕੋਰਟ ਗੱਲ ਮੰਨ ਲੂਗੀ ਇਹ, ਵੀ ਜਦੋਂ ਤੁਸੀਂ ਕਹਿ ਤਾ ਵੀ ਮੁੱਖ ਮੰਤਰੀ ਨੇ ਕਹਿ ਤਾ ਤਾਂ ਫੈਕਟਰੀ ਬੰਦ ਤਾਂ ਫਿਰ ਬੰਦ। ਤਾਂ ਹੁਣ ਇਹਦਾ ਲਿਖਤੀ ਫਰਮਾਨ ਆ ਗਿਆ ਕਿ ਜ਼ੀਰਾ ਸ਼ਰਾਬ ਫੈਕਟਰੀ ਬੰਦ। ਪ੍ਰਵੀਨ ਜੀ, 17 ਜਨਵਰੀ ਨੂੰ ਮੇਰਾ ਖਿਆਲ ਟਵੀਟ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ, ਤੇ ਉਹ ਤੋਂ ਬਾਅਦ ਐਲਾਨ ਕੀਤਾ ਸੀ, ਤੇ ਉਹ ਤੋਂ ਬਾਅਦ ਬਿਆਨ ਛਪੇ, ਸਾਰਾ ਕੁਝ ਹੋਇਆ। ਪਰ ਹੂੰ, ਅਜੇ ਤੱਕ ਉਹਦੀ ਕੋਈ ਨੋਟੀਫਿਕੇਸ਼ਨ ਦੀ ਕਾਪੀ ਨਹੀਂ ਸਾਨੂੰ ਮਿਲੀ, ਜੀ। ਨਾ ਮੁੱਖ ਮੰਤਰੀ ਦੇ ਦਫ਼ਤਰ ਤੋਂ, ਹੂੰ, ਨਾ ਹੂੰ, ਐਕਸਾਈਜ਼ ਵਿਭਾਗ ਤੋਂ, ਨਾ ਕਿਸੇ ਹੋਰ ਸੰਬੰਧਿਤ ਅਦਾਰੇ ਤੋਂ, ਕਿਸੇ ਵੱਲੋਂ ਹੂੰ, ਵੀ ਇਸ ਫੈਕਟਰੀ ਨੂੰ ਬੰਦ ਕਰਨ ਦੀ ਕਵਾਇਦ ਨਜ਼ਰ ਨਹੀਂ ਆਈ। ਮੇਰਾ ਸਵਾਲ ਉਸ ਦਿਨ ਵੀ ਸੀਗਾ ਕਿ ਜਦੋਂ ਧਰਨਾ ਚੁਕਾਉਣ ਗਏ ਸੀ ਹੂੰ, ਪੰਜਾਬ ਸਰਕਾਰ ਨੇ, ਤਾਂ ਬਲਡੋਜ਼ਰ ਭੇਜੇ, ਕਰੇਨਾਂ ਭੇਜੀਆਂ, ਕਿੰਨੇ 7-8 ਜ਼ਿਲ੍ਹਿਆਂ ਦੀ ਪੁਲਿਸ ਭੇਜੀ, ਜੀ, ਐਸਐਸਪੀ ਡੀਐਸਪੀ ਮਾਰ ਕੇ ਸਾਰਾ ਮਾਰਕਾ ਲਾਤਾ, ਤੇ ਜੀ। ਮੁੱਖ ਮੰਤਰੀ ਸਾਹਿਬ ਐਲਾਨ ਕਰ ਦੇਣ ਕਿ ਜੀਰਾ ਸ਼ਰਾਬ ਫੈਕਟਰੀ ਬੰਦ ਆ, ਤੇ ਸ਼ਰਾਬ ਹੂੰ, ਫੈਕਟਰੀ ਬੰਦ ਨਾ ਹੋਵੇ, ਫਿਰ ਭਾਈ ਪੁਲਿਸ ਆ ਜਾਂਦੀ, ਫਿਰ ਜੀ। ਕਰੇਨਾਂ ਦੁਬਾਰਾ ਆ ਜਾਂਦੀਆਂ, ਹੈਨਾ, ਫਿਰ ਭੇਜ ਦਿੰਦੇ ਬਲਡੋਜ਼ਰ ਦੁਬਾਰਾ। ਸੋ ਹੂੰ, ਕਿੰਨਾ ਕੁ ਟਾਈਮ ਲੱਗਦਾ, ਚੁਕਾ ਦਿੰਦੇ ਸਮਾਨ। ਮੁੱਖ ਹੂੰ, ਮੰਤਰੀ ਦੇ ਹੁਕਮਾਂ ਤੋਂ ਬਾਅਦ ਵੀ ਕੋਈ ਨਹੀਂ ਜਾਗਿਆ, ਕਿੱਥੇ ਗਏ ਜੀ। ਡੀਸੀ ਸਾਹਿਬ, ਐਸਡੀਐਮ ਸਾਹਿਬ, ਸਾਰੇ ਆ ਜਾਂਦੇ ਇਕੱਠੇ ਹੋ ਕੇ। ਸੋ ਇਹਦਾ ਹੂੰ, ਮਤਲਬ ਹੁਕਮ ਮੂੰਹ ਜ਼ਬਾਨੀ ਨੇ, ਕਾਗਜ਼ੀ ਦਸਤਾਵੇਜ਼ ਨਹੀਂ ਹੈਗਾ। ਜੀ। ਸੋ ਜਿਹੜੀ ਪੁਲਿਸ, ਜਿਹੜਾ ਤੰਤਰ ਬਿਨਾਂ ਕਾਗਜ਼ਾਂ ਤੋਂ ਵੀ ਕਾਰਵਾਈ ਕਰ ਲੈਂਦਾ ਹੈ ਨਾ, ਉਹ ਹੂੰ, ਮੁੱਖ ਹੂੰ, ਮੰਤਰੀ ਦੇ ਹੁਕਮਾਂ ਤੋਂ ਬਾਅਦ ਵੀ ਚੁੱਪ ਹੈ, ਤੇ ਉਹ ਕਹਿੰਦੇ ਜੀ ਕੋਈ ਕਾਨੂੰਨੀ ਦਸਤਾਵੇਜ਼ ਤਾਂ ਹੈ ਨਹੀਂ ਸਾਡੇ ਕੋਲ, ਕੋਈ ਲਿਖਤੀ ਨੋਟੀਫਿਕੇਸ਼ਨ ਤਾਂ ਹੈ ਨਹੀਂ। ਇਹੀ ਗੱਲ ਧਰਨਾਕਾਰੀ ਕਹਿ ਰਹੇ ਨੇ। ਹੂੰ, ਕਹਿੰਦੇ ਸਾਨੂੰ ਪਹਿਲਾਂ ਕਾਗਜ਼ੀ ਤਾਂ ਭੇਜੋ, ਸਾਨੂੰ ਜੀ। ਦਸਤਾਵੇਜ਼ ਤਾਂ ਭੇਜੋ, ਤੇ ਸਮਾਂ ਹੱਦ ਤੈਅ ਕਰੋ ਕਿੰਨੀ ਦੇਰ ਚ ਚੱਕਾਂਗੇ। ਹੂੰ, ਹੂੰ, ਹੁਣ ਉਧਰ ਕੋਰਟ 'ਚ ਮਾਮਲਾ ਹੈ, ਜੀ। ਤੇ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਉਹਨਾਂ ਮਤਲਬ ਵਕੀਲਾਂ ਨੇ ਪੇਸ਼ ਹੋਣਾ ਹੈ, ਜਿਹੜੇ ਕਹਿੰਦੇ ਹੂੰ, ਜੀ ਅਸੀਂ ਘਟਾ ਕੇ 20 ਕਰੋੜ ਕਰਾਇਆ ਜੀ, ਨਹੀਂ ਤਾਂ ਵੱਧ ਲੱਗਣਾ ਸੀ ਜੁਰਮਾਨਾ। ਅੱਛਾ, ਵਾਹ! ਕਹਿੰਦੇ ਜੀ ਉਹ ਤਾਂ ਵੱਧ ਲਾਉਣ ਨੂੰ ਫਿਰਦੇ ਸੀ ਜੀ। ਅਸੀਂ ਜੀਰਾ ਸ਼ਰਾਬ ਫੈਕਟਰੀ ਮਾਮਲੇ ਦੇ ਵਿੱਚ ਧਰਨਾਕਾਰੀਆਂ ਦੀ ਜਿੱਦਣ ਮੁੱਖ ਮੰਤਰੀ ਨਾਲ ਮੀਟਿੰਗ ਹੁੰਦੀ ਆ, ਉਸ ਹਾਂਜੀ। ਮੀਟਿੰਗ ਦੇ ਵਿੱਚ ਪੰਜਾਬ ਦਾ ਐਡਵੋਕੇਟ ਜਨਰਲ ਆਪਣੀ ਪਿੱਠ ਆਪੇ ਥੱਪੜ ਕੇ ਕਹਿੰਦਾ ਕਿ ਨਹੀਂ ਜੀ, ਅਦਾਲਤ ਤਾਂ ਵੱਡਾ ਜੁਰਮਾਨਾ, ਪਹਿਲਾਂ 5 ਕਰੋੜ ਲੱਗਿਆ ਸੀ, ਉਹ ਕਹਿੰਦੇ ਨੇ ਜੀ ਵੱਧ ਲਾਉਣ ਲੱਗੀ ਸੀ, ਮੈਂ ਹੀ ਮਿੰਨਤਾਂ ਤਰਲਾ ਕਰਕੇ ਘਟਾ ਕੇ 15 ਕਰੋੜ ਕਰਾਇਆ, ਤਾਂ ਹੁਣ ਕੁੱਲ 20 ਕਰੋੜ ਦਾ ਜੁਰਮਾਨਾ ਲੱਗਿਆ ਜੀ ਆਪਣੇ ਦਿਨ, ਤਾਂ ਵੱਧ ਲੱਗ ਜਾਣਾ ਸੀ। ਮਤਲਬ ਇਹ ਸ਼ਾਬਾਸ਼ੀ ਆ ਹੂੰ, ਉਹਨਾਂ ਦੀ, ਕਿ ਤੁਸੀਂ ਜੀ। ਪੰਜਾਬ ਸਰਕਾਰ ਦਾ 20 ਕਰੋੜ ਰੁਪਈਆ, ਮਤਲਬ ਪੰਜਾਬ ਦਾ 20 ਕਰੋੜ ਵੀ ਸ਼ਰਾਬ ਫੈਕਟਰੀ ਨੂੰ ਦੇਤਾ, ਤੇ ਪੰਜਾਬ ਦਾ ਜਾਨ ਮਾਲ ਦਾ ਨੁਕਸਾਨ ਕਰਨ ਦਾ ਅਧਿਕਾਰ ਵੀ ਦਿੱਤਾ ਹੋਇਆ। ਤੇ ਹੁਣ ਹੂੰ, ਇੰਤਜ਼ਾਰ ਹੋ ਰਿਹਾ ਲਿਖਤ ਦਾ। ਲਿਖਤ 'ਚ ਚਿੱਠੀ ਤਾਂ ਕੋਈ ਨਹੀਂ ਆਈ ਪ੍ਰਵੀਨ ਜੀ, ਠੀਕ ਹੈ। ਅਜੇ ਤੱਕ ਨੋਟੀਫਿਕੇਸ਼ਨ ਤਾਂ ਕੋਈ ਨਹੀਂ ਆਇਆ, ਪਰ ਕੁਝ ਫਾਰਮੂਲਿਆਂ ਦੇ ਤਹਿਤ ਜਤਾਇਆ ਜਾ ਰਿਹਾ ਕਿ ਲਓ ਜੀ, ਜੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਆ ਗਏ। ਕਿਵੇਂ ਆ ਗਏ? ਹੂੰ, ਕਹਿੰਦੇ ਜੀ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ, ਉਸ ਦੇ ਕੋਲ ਦਸੰਬਰ 2022 ਦੇ ਵਿੱਚ ਦੁਬਾਰਾ ਐਪਲੀਕੇਸ਼ਨ ਲੱਗਦੀ ਹੈ ਮਨਜ਼ੂਰੀ ਲੈਣੀ। ਉਹ ਹਰ 6 ਮਹੀਨੇ ਬਾਅਦ ਸਰਟੀਫਿਕੇਟ ਲੈਣਾ ਹੁੰਦਾ। ਸ਼ਾਇਦ ਥੋੜੇ ਧਿਆਨ 'ਚ ਹੋਵੇ, ਆਪਾਂ ਆਪਣੀ ਚਰਚਾ 'ਚ ਵੀ ਇਹ ਗੱਲ ਕਰਦੇ ਰਹੇ ਹਾਂ ਹਾਂਜੀ, ਹਾਂਜੀ। ਕਿ ਹਰ 6 ਮਹੀਨੇ ਬਾਅਦ ਮਨਜ਼ੂਰੀ ਮਿਲ ਜਾਂਦੀ ਹੈ ਨਾ। ਉਹ ਇੱਕ ਹੂੰ, ਰਸਮੀ ਕਾਰਵਾਈ ਹੁੰਦੀ ਹੈ, ਚੈੱਕ ਕਰਨ ਜਾਂਦੀ ਆ ਟੀਮ, ਤੇ ਓਕੇ ਕਰਦੀ ਆ, ਤੇ ਪਤਾ ਨਹੀਂ ਮਤਲਬ ਕਿ ਉਹ ਕਿਹੜੀ ਨਜ਼ਰ ਵਾਲੀ ਐਨਕ ਲਾ ਕੇ ਜਾਂਦੀ, ਉਹਨਾਂ ਨੂੰ ਸਾਰਾ ਕੁਝ ਠੀਕ ਦਿਖਦਾ ਹੈ ਨਾ। ਹੂੰ, ਸੋ ਇਹ ਇਸ ਲਈ ਪਤਾ ਨਹੀਂ, ਉਹ ਐਨਕ ਦੇ ਮੂਹਰੇ ਅੱਜ ਕੱਲ ਗੁਲਾਬੀ ਸ਼ੀਸ਼ੇ ਆ ਗਏ ਹੁਣ, ਤਾਂ ਮਤਲਬ ਕਿ ਗੁਲਾਬੀ ਰੰਗ ਹੈ ਨਾ, ਤੁਹਾਨੂੰ ਪਤਾ ਹੀ ਹੈ। ਸੋ ਇਸ ਲਈ ਹਾਂਜੀ, ਕਿਤੇ ਉਹਦਾ ਸ਼ੀਸ਼ਾ ਨਾ ਲੱਗਦਾ ਹੋਵੇ ਗੁਲਾਬੀ ਰੰਗ ਵਾਲਾ, ਤਾਂ ਜੀ। ਕਰਕੇ ਉਹ ਸਾਰਾ ਕੁਝ ਠੀਕ ਠੀਕ ਦਿਖਣ ਲੱਗ ਗਿਆ। ਸੋ ਇਸ ਲਈ ਦਸੰਬਰ 2022 ਵਾਲੀ ਜਿਹੜੀ ਕਹਿੰਦੇ ਮਨਜ਼ੂਰੀ ਲਈ ਚਿੱਠੀ ਆਈ ਜੀਰਾ ਹੂੰ, ਸ਼ਰਾਬ ਫੈਕਟਰੀ ਚੋਂ, ਉਹਨੂੰ ਪੋਲਿਊਸ਼ਨ ਕੰਟਰੋਲ ਬੋਰਡ ਨੇ ਮਨਜ਼ੂਰੀ ਨਹੀਂ ਦਿੱਤੀ। ਹੂੰ, 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 ਤੇ ਹੂੰ, ਕਹਿੰਦੇ ਇੱਧਰ ਐਕਸਾਈਜ਼ ਪਾਲਿਸੀ ਕੋਲ ਜਿਹੜੀ 31 ਮਾਰਚ ਤੋਂ ਬਾਅਦ ਵਾਲੀ ਮਨਜ਼ੂਰੀ ਜਾਣੀ ਆ, ਹਾਂਜੀ। ਉਹਨੂੰ ਉਹ ਦੁਬਾਰਾ ਰਿਨਿਊ ਕਰਨ ਲਈ ਸ਼ਾਇਦ ਤਿਆਰ ਨਹੀਂ ਗਏ। ਸ਼ਾਇਦ ਉਹਦੀ ਸੰਭਾਵਨਾ ਕਿ ਉਹ ਦੁਬਾਰਾ ਉਹਨੂੰ ਮਨਜ਼ੂਰੀ ਨਾ ਦੇਣ। ਸੋ ਆਹ ਠੀਕ ਦੋ ਹੈ। ਫਾਰਮੂਲੇ ਤਹਿਤ ਲੋਕਾਂ ਨੂੰ ਜਿਤਾਉਣ ਦੀ ਕੋਸ਼ਿਸ਼ ਹੈ ਕਿ ਲਓ ਜੀ ਅਸੀਂ ਆਰਡਰ ਕਰਤੇ। ਹੂੰ, ਪਰ ਪ੍ਰਵੀਨ ਜੀ, ਇਹ ਵਿਭਾਗੀ 1-1 2-2 ਐਨਓਸੀ ਵਾਲਾ ਮਾਮਲਾ ਹੈ, ਠੀਕ ਹੈ। ਤੇ ਸ਼ਰਾਬ ਫੈਕਟਰੀ ਦੇ ਅੰਦਰ ਕੱਲੀ ਸ਼ਰਾਬ ਨਹੀਂ ਬਣਦੀ। ਹੂੰ, ਬਾਹਰਲੇ ਮੁਲਕਾਂ ਨੂੰ ਜਾਣ ਵਾਲੀ ਉਹ ਕੈਮੀਕਲ ਵਾਲੀ ਉਹ ਭਾਰੀ ਗੈਸ ਬਣਦੀ ਹੈ, ਜਿਹੜੀ ਜ਼ਹਿਰੀਲੀ ਗੈਸ ਹੈ, ਔਰ ਦੁਨੀਆ ਭਰ 'ਚ ਸਭ ਤੋਂ ਜ਼ਹਿਰੀਲੀ ਗੈਸ ਹੈ, ਤੇ ਉਹਦਾ ਰਹਿੰਦ ਖੂੰਹਦ ਕਿੰਨਾ ਖਤਰਨਾਕ ਹੋਊਗਾ। ਹੂੰ, ਤੇ ਸਮੁੱਚੇ ਇਹ ਸਾਰੇ ਵਰਤਾਰੇ ਨੂੰ ਠੱਪ ਕਰਨ ਦੇ ਲਈ, ਮਿੱਟੀ ਪਾਉਣ ਦੇ ਲਈ ਪ੍ਰਬੰਧ ਤਾਂ ਕਰਨਾ ਪਊਗਾ। ਇਕੱਲਾ ਟੋਆ ਪੱਟ ਕੇ ਥੋੜਾ ਛੱਡ ਦੋਗੇ ਤੁਸੀਂ। ਜੀ, ਜੀ, ਬਿਲਕੁਲ। ਸੋ ਪੰਜਾਬ ਸਰਕਾਰ ਨੇ ਸ਼ਰਾਬ ਫੈਕਟਰੀ ਬੰਦ ਕਰਨ ਦਾ ਐਲਾਨ ਕਰਕੇ ਟੋਆ ਪੱਟ ਦਿੱਤਾ, ਪਰ ਉਸ ਦੇ ਵਿੱਚ ਜਿਹੜੀ ਦੱਬਣਾ ਸੀ ਇਸ ਸ਼ਰਾਬ ਦੀ ਫੈਕਟਰੀ ਨੂੰ, ਉਹਨੂੰ ਦੱਬ ਕੇ ਅਜੇ ਪੂਰਨ ਦਾ ਮਿੱਟੀ ਪਾਉਣ ਦਾ ਕੰਮ ਨਹੀਂ ਕੀਤਾ। ਸੋ ਆ ਦਿਖਾਵਾ ਕੀਤਾ ਜਾ ਰਿਹਾ ਕਿ ਦੇਖੋ ਜੀ ਅਸੀਂ ਕਈਆਂ ਤਸਲੇ ਤਾਂ ਲਿਆਂਦੇ ਨਾ। ਸੋ ਕਦੇ ਐਕਸਾਈਜ਼ ਵਿਭਾਗ ਦੀ ਕਿ ਹੁਣ 31 ਮਾਰਚ ਤੋਂ ਬਾਅਦ ਨਹੀਂ ਮਿਲੂਗੀ ਮਨਜ਼ੂਰੀ, ਕਦੇ ਜੀ ਜੀ। ਆ ਮਤਲਬ ਕਿ ਸਾਡਾ ਪੋਲਿਊਸ਼ਨ ਕੰਟਰੋਲ ਬੋਰਡ ਆ ਦੇਖੋ ਜੀ ਇਹਨੇ ਦਸੰਬਰ ਵਾਲੀ ਮਨਜ਼ੂਰੀ ਨਹੀਂ ਦਿੱਤੀ। ਸੋ ਇਸ ਹਵਾਲੇ ਨਾਲ ਅਜੇ ਵੀ ਭਰਮਾਉਣ ਦੀ ਕੋਸ਼ਿਸ਼ ਹੈ। ਮੈਨੂੰ ਇਹਦੇ ਪਿੱਛੇ ਸਰਕਾਰ ਦੀ ਮਨਸ਼ਾ ਸ਼ੱਕੀ ਲੱਗਦੀ ਆ, ਕਿਉਂਕਿ ਜਿਹੜੀ ਫੈਕਟਰੀ ਬੰਦ ਕਰਨੀ ਹੈ, ਉਹਦੇ ਮੁੰਡੇ ਤੇ ਉਹਦਾ
ਪਿਓ ਤਾਂ ਮਤਲਬ ਕਿ ਜਰਾਨਾ ਹੈ ਦਿੱਲੀ ਦੇ ਵਿੱਚ ਆ ਤੱਥ ਸਾਹਮਣੇ ਆਈ ਜਾਂਦੇ ਆ। ਹੁਣ ਈਡੀ ਦੀ ਗ੍ਰਿਫਤਾਰੀ ਦਾ ਆਪਾਂ ਉਸੇ ਹਵਾਲੇ ਨਾਲ ਗੱਲ ਕਰਕੇ ਹਟੇ ਹਾਂ, ਉਹੀ ਦੀਪ ਮਲਹੋਤਰਾ ਹੈ। ਹੂੰ ਸੋ ਇਸ ਲਈ ਮੈਂ ਤਾਂ ਹੀ ਕਿਹਾ ਕਿ ਹੁਣ ਤਿਕੋਣੀਆਂ ਧਿਰਾਂ ਨੇ, ਹੁਣ ਵਿੱਚ ਬੀਜੇਪੀ ਦੀ ਵੀ ਐਂਟਰੀ ਹੈ ਤੇ ਇੱਧਰ ਜੀ ਪੰਜਾਬ ਸਰਕਾਰ ਤੇ ਧਰਨਾਕਾਰੀ ਆਮੋ ਸਾਹਮਣੇ ਨੇ। ਸੋ ਧਰਨਾਕਾਰੀ ਕਹਿੰਦੇ ਅਸੀਂ ਸਪਸ਼ਟ ਹਾਂ ਜੀ, ਜਦੋਂ ਤੱਕ ਸਰਕਾਰ ਲਿਖਤੀ ਹੁਕਮ ਨਹੀਂ ਦਿੰਦੀ ਔਰ ਇਹ ਹਾਂਜੀ ਨਹੀਂ ਦੱਸਦੀ ਕਿ ਕਦੋਂ ਤੱਕ ਇੱਥੋਂ ਸਾਰਾ ਕੁਝ ਪੱਟ ਕੇ ਲੈ ਜਾਣਗੇ, ਤਦ ਤੱਕ ਅਸੀਂ ਨਹੀਂ ਉੱਠਦੇ। ਜੀ ਜੀ ਬਿਲਕੁਲ। ਧਰਨਾਕਾਰੀਆਂ ਦੀ ਆਪਦੀ ਜਿਹੜੀ ਮੰਗ ਆ ਉਹ ਵੀ ਜਾਇਜ਼ ਆ ਸ਼ਰਮਾ ਜੀ, ਕਿ ਸਰਕਾਰਾਂ ਦੇ ਉਹਨਾਂ ਨੇ ਦਾਅਵੇ ਵਾਅਦੇ ਦੇਖ ਹੀ ਲਏ ਆ, ਤਾਂ ਕਰਕੇ ਉਹਨਾਂ ਨੂੰ ਲੱਗਦਾ ਕਿ ਹੁਣ ਜਿੰਨਾ ਚਿਰ ਕੋਈ ਠੋਸ ਕਦਮ ਨਹੀਂ ਪੁੱਟਿਆ ਜਾਂਦਾ ਤਾਂ ਉਹਨਾਂ ਚਿਰ ਫਿਰ ਨਹੀਂ ਕੋਈ ਐਕਸ਼ਨ ਜਿਹੜਾ ਉਹ ਬੰਦ ਨਹੀਂ ਅਸੀਂ ਕਰਨਾ, ਲੈਣਾ ਐਕਸ਼ਨ ਲੈਣਾ ਬੰਦ ਨਹੀਂ ਕਰ ਸਕਦੇ। ਅਗਲੀ